ਅਸਲਾਮ ਵਾਲੇਕਮ, ਸਤਿ ਸ੍ਰੀ ਅਕਾਲ, ਪ੍ਰਣਾਮ ਜੀ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਪਹੁੰਚੀ ਹੈ ਜੀ ਮਰੀਦ ਵਾਲੇ ਵਿੱਚ, ਅੱਡਾ ਮਰੀਦ ਵਾਲਾ। ਇੱਥੇ ਸਾਡੀ ਮੁਲਾਕਾਤ ਬਾਬਾ ਜੀ ਅਬਦੁਲ ਹਮੀਦ ਹੋਣਾ ਦੇ ਨਾਲ ਆ, ਜਿਹੜੇ ਕਿ ਜ਼ਿਲ੍ਹਾ ਜਲੰਧਰ ਦੇ ਵਿੱਚੋਂ ਉੱਠ ਕੇ ਆਏ ਆ। ਸਾਨੂੰ ਇਸ ਪਿੰਡ ਦੇ ਵਿੱਚ ਜੀ ਸੱਦਣ ਵਾਲੇ ਸਾਡੇ ਭਾਈ ਸ਼ਮੀਮ ਪੱਪੂ ਹੁਣੀ ਆ ਜੀ, ਜੱਟ ਬਰਾਦਰੀ ਨਾਲ ਇਹਨਾਂ ਦਾ ਤਲਕ ਹੈ, ਵੀ ਹੁਸ਼ਿਆਰਪੁਰ ਤੋਂ ਉੱਠ ਕੇ ਆਏ ਆ ਜੀ। ਦੂਸਰੇ ਸਾਡੇ ਜੀ ਨਾਲ ਬੈਠੇ ਸਾਡੇ ਜੀ ਮੁਹਤਰਮ ਪੀਰ ਜ਼ੁਲਫਕਾਰ ਉਰਫ ਭੋਲੀ ਸ਼ਾਹ ਸਾਹਿਬ, ਸੈਯਦ ਬਰਾਦਰੀ ਦੇ ਨਾਲ ਇਹਨਾਂ ਦਾ ਤਲਕ ਹੈ ਜੀ। ਇਹਨਾਂ ਨੇ ਸਾਨੂੰ ਇਨਵਾਈਟ ਕੀਤਾ ਸੀ, ਕਹਿੰਦੇ ਜੀ ਬਜ਼ੁਰਗਾਂ ਦੇ ਨਾਲ ਗੱਲਬਾਤ ਆ ਕੇ ਕਰੋ। ਇਹਨਾਂ ਕੋਲ ਵੀ ਕਾਫੀ ਮਾਲੂਮਾਤ ਦਾ ਖਜ਼ਾਨਾ ਹੈ ਜੀ। ਇਹਨਾਂ ਕੋਲ ਹੁਣ ਬਾਕੀ ਪੁੱਛਦੇ ਹਾਂ ਜੀ ਵੀ ਕਿਹੜਾ ਕਿਹੜਾ ਖਜ਼ਾਨਾ ਇਹਨਾਂ ਨੇ ਆਪਣੇ ਅੰਦਰ ਲੁਕੋ ਕੇ ਰੱਖਿਆ ਹੈ ਜੀ। ਅਸਲਾਮ ਵਾਲੇਕਮ ਜੀ। ਵਾਹ ਹਾਂਜੀ। ਨਾਂ ਆਪਣਾ ਅਬਦੁਲ ਹਮੀਦ ਹੈ ਜੀ। ਹਾਂਜੀ। ਵਾਲਦ ਸਾਹਿਬ ਦਾ ਨਾਂ ਕੀ ਹੈ? ਪੀਰ ਬਖਸ਼ ਜੀ। ਪੀਰ ਬਖਸ਼। ਹਾਂਜੀ। ਦਾਦੇ ਦਾ ਵੀ ਪਤਾ? ਦਾਦੇ ਦਾ ਨਾਨਕ ਸਾਹਿਬ। ਨਾਨਕ ਸਾਹਿਬ। ਹਾਂ, ਮਾਸ਼ਾਅੱਲਾ। ਵਾਲਦ ਜਿਹੜਾ ਕਿ ਨਹੀਂ ਮੇਰਾ ਪੀਰ ਬਖਸ਼, ਹਾਂ, ਤੇ ਦਾਦਾ ਸਾਡਾ ਨਾਨਕ ਸਾਹਿਬ। ਨਾਨਕ ਸਾਹਿਬ। ਹਾਂਜੀ। ਬਾਬੇ ਨਾਨਕ ਨੇ ਰਲਾ ਛੜਿਆ। ਹੋਰ ਹਾਂਜੀ। ਆਪਣੀ ਕਿਹੜੀ ਬਰਾਦਰੀ ਹੈ ਜੀ? ਰਾਈ ਬਰਾਦਰ। ਤੇ ਰਾਈਆਂ ਦੀਆਂ ਗੋਤਾਂ ਵੀ ਹੁੰਦੀਆਂ, ਆਪਾਂ ਨੂੰ ਕੋਈ ਗੋਤ ਦਾ ਵੀ ਪਤਾ? ਖੜ ਸੁੱਕ ਗੋਤ ਆ ਜੀ। ਖੜ ਸੁੱਕ। ਹਾਂਜੀ। ਅੱਛਾ ਬਾਬਾ ਜੀ, ਕਿੰਨੀ ਕੁ ਉਮਰ ਸੀ ਆਪਣੀ ਉਦੋਂ? ਉਦੋਂ ਮੈਂ 12 ਕੁ ਸਾਲਾਂ ਦਾ ਸੀ। ਕੋਈ ਪਤਾ ਹੈ? ਹਾਂਜੀ। ਅੱਛਾ। ਹਾਂਜੀ। ਪਹਿਲੇ ਤੇ ਆਪਣੇ ਪਿੰਡ ਦੇ ਬਾਰੇ ਦੱਸੋ ਵੀ ਆਪਣਾ ਪਿੰਡ ਕਿਦਾਂ ਦਾ ਸੀ? ਪਿੰਡ ਦਾ ਸ਼ਹਿਰ ਆਪਣਾ ਜਲੰਧਰ ਸ਼ਹਿਰ ਸੀ, ਆਲੀ ਮਹੱਲਾ ਸੀਗਾ। ਕਿਹੜਾ ਮਹੱਲਾ? ਆਲੀ ਮਹੱਲਾ। ਆਲੀ ਆਲੀ ਮੁਹੱਲਾ। ਹਾਂਜੀ। ਠੀਕ ਆ ਜੀ। ਹਾਂਜੀ। ਦੱਸੋ ਕਿਦਾਂ ਦਾ ਸੀਗਾ? ਬੜਾ ਸੋਹਣਾ ਸੀਗਾ, ਚੰਗਾ ਆਪਣੇ ਰਹਿੰਦੇ ਬਹਿੰਦੇ ਸੀ ਉੱਥੇ। ਅੱਛਾ। ਹਾਂਜੀ। ਆ ਮਗਰੋਂ ਆ ਕੇ ਜਦੋਂ ਸੰਨ 47 ਹੋਈ ਆ, ਉਦੋਂ ਲਾੜੇ ਪਏ ਤਾਂ ਉਦੋਂ ਸਾਨੂੰ ਵੱਢ ਵਢਾਕੇ ਦੇ ਵਿੱਚ ਫਿਰ ਅਸੀਂ ਪੈਦਲ ਤੁਰ ਕੇ ਆਏ ਹਿੰਦੁਸਤਾਨ 'ਚੋਂ ਇੱਥੇ। ਠੀਕ ਆ, ਉਹ ਤਾਂ ਜੀ ਬੜੀ ਸਾਰੀ ਦੁਨੀਆ ਨਾਲ ਇਦਾਂ ਹੀ ਹੋਇਆ। ਤੇ ਬਾਕੀ ਤੁਸੀਂ ਸਾਨੂੰ ਜ਼ਰਾ ਆਪਣੇ ਪਹਿਲੇ ਉੱਥੇ ਦੇ ਵਸੇਬ ਦੇ ਬਾਰੇ ਦੱਸੋ ਵੀ ਆਪਣੇ ਆਂਢ ਗੁਆਂਢ ਕੌਣ ਸੀ, ਹੋਰ ਕਿਹੜੇ ਕਿਹੜੇ ਲੋਕ ਰਹਿੰਦੇ ਸੀ ਉੱਥੇ? ਉੱਥੇ ਸਾਰੇ ਕੋਈ ਮੁਸਲਮਾਨ ਸੀ, ਕੋਈ ਜੱਟ ਸੀਗੇ, ਕੋਈ ਆਪਣੇ ਰਾਈ ਬਰਾਦਰੀ ਬੈਠੀ ਸੀ ਉੱਥੇ ਸਾਡੇ ਆਂਢ ਗੁਆਂਢ। ਅੱਛਾ। ਹਾਂਜੀ। ਹੋਰ ਬਸ ਕੋਈ ਨਹੀਂ। ਦੱਸੋ ਨਾ ਵੀ ਕਿਦਾਂ ਰਹਿਣ ਸਹਿਣ ਸੀਗਾ? ਹਾਂਜੀ। ਰਹਿਣ ਸਹਿਣ ਆਪਣਾ ਕਿਦਾਂ ਸੀ? ਚੰਗਾ ਸੀ ਰਹਿਣ ਸਹਿਣ, ਇੱਕ ਦੂਜੇ ਨਾਲ ਮੁਹੱਬਤ ਪਿਆਰ ਰਸੂਖ ਚੰਗਾ ਸੀ। ਉਹ ਗੱਲਾਂ ਬਾਤਾਂ ਸੁਣਾਓ ਉੱਥੇ ਦੀਆਂ। ਉੱਥੇ ਦੀ ਗੱਲਾਂ ਬਾਤਾਂ ਇਹ ਹੀ ਆ ਵੀ ਇੱਕ ਦੂਜੇ ਦੇ ਨਾਲ ਤੁਰੇ ਫਿਰਦੇ ਹੁੰਦੇ ਸੀ, ਆਪਣਾ ਕਾਰੋਬਾਰ ਕਰਦੇ ਹੁੰਦੇ ਸੀਗੇ। ਕੋਈ ਲੜਾਈ, ਕੋਈ ਫਸਾਦ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਬਸ ਠੀਕ ਸੀਗੇ ਬਿਲਕੁਲ। ਅੱਛਾ। ਹਾਂਜੀ। ਤੇ 12 ਸਾਲਾਂ ਦੀ ਉਮਰ 'ਚ ਸਕੂਲੇ ਵੀ ਜਾਂਦੇ ਹੁੰਦੇ ਸੀ ਕਿ ਨਹੀਂ? ਨਹੀਂ, ਸਕੂਲੇ ਮੈਂ ਇੱਧਰ ਆ ਕੇ ਜਾਣ ਲੱਗਾ, ਅੱਛਾ। ਹਿੰਦੁਸਤਾਨ ਪਾਕਿਸਤਾਨ 'ਚ ਬਾਹਰ। ਪਹਿਲੀ 'ਚ ਫਿਰ ਦਾਖਲ ਕਰਾਇਆ? ਹਾਂਜੀ। ਹਾਂਜੀ। ਬਾਵਾ ਹੀ ਉਮਰ ਹੋ ਗਈ ਸੀ ਉਦੋਂ? ਔਰ ਉਦੋਂ 14 ਕੁ ਸਾਲ ਦੀ ਹੋ ਗਈ ਹੋਣੀ। ਰਿਸ਼ਤੇਦਾਰੀਆਂ ਆਪਣੀਆਂ ਕਿਹੜੇ ਕਿਹੜੇ ਪਿੰਡਾਂ ਸੀ? ਰਿਸ਼ਤੇਦਾਰੀ ਸਾਡੀ ਆਪਣੇ ਨਕੋਦਰ ਸ਼ਹਿਰ, ਨਕੋਦਰ ਪਿੰਡ 'ਚ ਵੀ ਸੀਗਾ। ਅੱਛਾ। ਆਬਾਦਪੁਰਾ ਆਪਣਾ ਬੂਟਾ ਪਿੰਡ ਸੀਗਾ। ਫਿਰ ਕਪੂਰਥਲੇ ਦੇ ਵਿੱਚ ਵੀ ਸਾਡੀ ਬਰਾਦਰੀ ਬੈਠੀ ਸੀਗੀ। ਅੱਛਾ। ਹਾਂਜੀ। ਕਦੇ ਗਏ ਸੀ ਰਿਸ਼ਤੇਦਾਰ? ਹਾਂ, ਕਈ ਵਾਰੀ ਗਏ ਆ। ਅੱਛਾ। ਕਿੰਨੇ ਕਿੰਨੇ ਦਿਨ ਰਹਿ ਕੇ ਆਉਂਦੇ ਹੁੰਦੇ ਸੀ? 2-2 4-4 ਦਿਨ। ਅੱਛਾ ਜੀ ਆ। ਉਦੋਂ ਤਾਂ ਬਾਂਡੇ ਜਾਣਾ ਇਦਾਂ ਹੀ ਹੁੰਦਾ ਸੀ ਵੀ ਨਾਲ ਹੀ ਕੰਮਕਾਰ ਕਰਾਉਣ ਲੱਗ ਪੈਂਦੇ ਹੁੰਦੇ, ਹੁਣ ਤਾਂ ਇਦਾਂ ਨਹੀਂ ਹੈਗਾ। ਨਾ ਜੀ, ਉਦੋਂ ਸਾਰੇ ਕੰਮ ਕੁਮ ਨਾਲ ਜਾ ਕੇ ਕਰੀਦੇ ਸੀਗੇ। ਦਾਤੀ ਕੱਪੜਾ ਚੱਕ ਕੇ ਮਰੱਬੇ ਚਲ ਜਾਣਾ ਹੈ। ਹਾਂਜੀ। ਪੱਠੇ ਲੈਣ, ਪੱਠੇ ਵਢਾਉਣੇ, ਮਾਲ ਨੂੰ ਪਾਉਣੇ, ਹਾਂ, ਸਭ ਕੁਝ ਨਾਲ ਕਰਦੇ। ਹੁਣ ਤਾਂ ਚੌਧਰੀ ਬਣ ਕੇ ਮੰਜੇ ਤੇ ਬਹਿ ਜਾਂਦੇ ਆ। ਹੁਣ ਤਾਂ ਘਰ ਵਾਲੇ ਨੂੰ ਵੀ ਪਰੇਸ਼ਾਨੀ ਹੁੰਦੀ ਵੀ ਕਦੋਂ ਇਹ ਜਾਊਗਾ, ਤਾਂ ਵਿਹਲੇ ਹੋਈਏ। ਵਿਹਲੇ ਹੋਈਏ। ਤੇ ਜਾਣ ਵਾਲੇ ਕੋ ਵੀ ਟਾਈਮ ਨਹੀਂ ਨਾ ਹੁੰਦਾ। ਬਿਲਕੁਲ ਬਿਲਕੁਲ, ਇਦਾਂ ਹੀ। ਉਦੋਂ ਦਾ ਕਮਾਦ ਪੜਾ ਕੇ ਆਣੇ ਹੈ, ਸਭ ਕੁਝ ਸਾਰੇ ਕਰਦੇ। ਕੰਮ ਕਰਾਉਂਦੇ। ਹਾਂ, ਗੱਲਾਂ ਬਾਤਾਂ ਉੱਥੇ ਜੇ ਬਾਂਡੇ ਬੁੰਡੇ ਜਾਂਦੇ ਹੁੰਦੇ ਕਿਦਾਂ? ਵਾਂਡੇ ਜਾਂਦੇ ਹੁੰਦੇ ਸੀਗੇ, ਤੁਰ ਕੇ ਜਾਣਾ, ਤੁਰ ਕੇ ਆਉਣਾ। ਕਿਤੇ ਲਾਰੀਆਂ ਮੋਟਰਾਂ ਕੋਈ ਨਹੀਂ ਸੀ ਹੁੰਦੀਆਂ। ਤੇ ਆਪਣੇ ਜਾ ਕੇ ਉੱਥੇ ਘੜੀ ਪਲ ਬਹਿਣਾ, ਬਹਿ ਕੇ ਤਾਂ ਆਪਣਾ ਜੋ ਕਾਰੋਬਾਰ ਉਹਨਾਂ ਨੇ ਕਰਨਾ ਸੋ ਆਪ ਕਰਨਾ ਸ਼ੁਰੂ ਕਰ ਦੇਣਾ। ਘਰ ਦਾ ਜੀ ਬਣ ਜਾਂਦਾ ਹੁੰਦਾ ਸੀ ਬੰਦਾ, ਪ੍ਰਾਹੁਣਾ ਰਹਿੰਦਾ ਹੀ ਨਹੀਂ ਸੀ। ਪ੍ਰਾਹੁਣਾ ਰਹਿੰਦਾ ਨਹੀਂ ਸੀ। ਬੜੀਆ ਤੇ ਇੱਕ ਵਾਰੀ ਕਿਤੇ ਸੇਵੀਆਂ ਸੂਵੀਆਂ ਖਿਲਾ ਦੇਣੀਆਂ, ਬਸ ਮਰ ਕੇ ਹੋ ਗਈ। ਤੇ ਉਹ ਵੀ ਮਰ ਕੇ ਹੈ। ਹਾਂ। ਜੀ ਆ। ਠੀਕ ਆ। ਹਾਂ। ਫਿਰ ਜਦੋਂ ਵਾਪਸ ਆਉਣ ਲੱਗਾ ਫਿਰ ਮਹੱਲੇ ਵਾਲੇ ਕੋਈ ਰੁਪਈਆ ਧੇਲਾ ਵੀ ਹੱਥ 'ਚ ਰੱਖਦੇ ਹੋਣੇ ਸਾਰੇ ਮਹੱਲੇ ਵਾਲੇ, ਹੈ ਨਾ? ਬਿਲਕੁਲ ਇਦਾਂ ਹੀ ਹੁੰਦੀ ਸੀ। ਤੁਹਾਨੂੰ ਵੀ ਦਿੰਦੇ ਹੁੰਦੇ ਸੀ? ਉਹ ਦੇਣੇ ਪੈਂਦੇ ਸੀ, ਦੇਣੇ ਲੈਂਦੇ ਨਹੀਂ, ਦੇਣੇ ਪੈਂਦੇ ਸੀ। ਅਸੀਂ ਉਹਨਾਂ ਦੇ ਮਾਮੇ ਸੀਗੇ, ਚਾਚੇ ਸੀ। ਤੁਸੀਂ ਤਾਂ ਛੋਟੇ ਸੀ ਨਾ, ਛੋਟਿਆਂ ਨੂੰ ਦਿੰਦੇ ਹੁੰਦੇ ਆ। ਛੋਟਿਆਂ ਨੂੰ ਕੋਈ ਕਿਸੇ ਨੇ ਦੇ ਦਿੱਤਾ, ਕਿਸੇ ਨੇ ਨਾ ਦਿੱਤਾ। ਹਾਂ ਜੀ ਆ। ਉਹ ਇਦਾਂ ਹੁੰਦਾ ਸੀ ਨਾ ਵੀ ਉਹ ਨਿਆਣੇ ਨੇ ਜੋ ਲੈ, ਨਹੀਂ ਮੈਂ ਨਹੀਂ ਲੈਣਾ, ਮੈਂ ਲੈਣਾ, ਉਹ ਧੱਕੇ ਨਾਲ ਹੀ ਮੁੱਠ 'ਚ ਫੜ ਕੇ ਕਹਿਣਾ ਨਹੀਂ ਬਸ ਇਦਾਂ ਲੈ ਚੁੱਪ ਕਰ, ਤੈਨੂੰ ਦਿੱਤੇ ਆ। ਹਾਂਜੀ। ਉਹ ਬੜੇ ਚੰਗੇ ਸਮੇਂ ਸੀਗੇ। ਬਹੁਤ। ਉਦੋਂ ਦੇ ਸਮੇਂ ਆਉਣੇ ਹੀ ਨਹੀਂ ਹੈਗੇ ਨਾ। ਹੁਣ ਤਾਂ ਆਪਣੇ ਨੂੰ ਆਪਣਾ ਨਹੀਂ ਪਛਾਣਦਾ ਹੀ ਨਹੀਂ ਹੈਗਾ। ਹਾਂ, ਅੱਗੇ ਤਾਂ ਬੜੀ ਦੂਰੋਂ ਆ ਕੇ ਮੁਲਾਕਾਤ ਕਰ ਲੈਂਦੇ ਸੀ। ਹੁਣ ਤਾਂ ਭਰਾ ਨੂੰ ਭਰਾ ਨਹੀਂ ਕੋਈ ਸਮਝਦਾ।
ਹੁਣ ਮੋਬਾਈਲ ਜਿਹੜਾ ਆ ਗਿਆ ਨਾ, ਇਹਨੇ ਦੂਰ ਵਾਲੇ ਨੇੜੇ ਕਰ ਦਿੱਤੇ, ਨੇੜੇ ਵਾਲੇ ਦੂਰ ਕਰ ਦੂਰ ਦਿੱਤੇ। ਕਰਤੇ ਬਸ ਇਹੋ ਕੁਛ ਹੀ ਹੈਂ? ਉਹ ਇਹੋ ਕੁਛ ਹੀ ਹੋਰ ਕੁਛ ਨਹੀਂ ਰਹਿ ਗਿਆ ਜੀ ਆ ਬਾਬਾ ਜੀ ਫਿਰ 47 ਵੇਲੇ ਜਦੋਂ ਉਜਾੜਾ ਪਿਆ, ਤੁਹਾਨੂੰ ਕਿੱਦਾਂ ਪਤਾ ਲੱਗਾ? ਸਾਨੂੰ ਇੱਦਾਂ ਹੀ ਰਾਤ ਸੁੱਤੇ ਪਏ ਸੀਗੇ, ਸੁੱਤੇ ਪਿਆਂ ਦੇ ਵਿੱਚ ਤੜਕੇ ਸਾਰ ਰੌਲਾ ਪੈ ਗਿਆ ਸੀ। ਸੰਨ 47 ਬਣ ਗਿਆ। ਜਿਹੜੇ ਹਿੰਦੂ ਆ ਉਹ ਆਪਣੇ ਮੁਸਲਮਾਨਾਂ ਨੂੰ ਵੱਢ ਵਢਾਕਾ ਕਰਨ ਡਏ ਸੀਗੇ। ਅਸੀਂ ਉੱਦਾਂ ਹੀ ਆਪਣੇ ਮੰਜੇ ਬਿਸਤਰੇ ਹਰ ਸ਼ੈ ਛੱਡੀ, ਗੱਡੇ ਜੋੜ ਲਏ, ਗੱਡਿਆਂ ਦੇ ਉੱਤੇ ਬਹਿ ਗਏ, ਰਾਹ 'ਚ ਤੁਰਿਆਂ ਦੇ ਵੱਢ ਵਢਾਕਾ ਤੁਰਿਆ ਆਇਆ। ਕੋਈ ਵੱਜ ਗਿਆ, ਕੋਈ ਮਰ ਗਿਆ, ਕੋਈ ਵੱਢੇ ਗਏ, ਕੋਈ ਐਂ ਹੋ ਗਿਆ, ਕੋਈ ਹੋ ਗਿਆ। ਹੌਲੀ 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 ਅੰਮ੍ਰਿਤਸਰ ਆ ਗਿਆ, ਅੰਮ੍ਰਿਤਸਰੋਂ ਫਿਰ ਅਸੀਂ ਲਾਹੌਰ ਆ ਗਿਆ, ਲਾਹੌਰੋਂ ਫਿਰ ਅਸੀਂ ਗਾਂ ਜਿੱਥੇ ਸਾਡੇ ਇੱਥੇ ਰਿਸ਼ਤੇਦਾਰ ਬੈਠੇ ਸੀਗੇ ਉੱਥੇ ਉੱਥੇ ਪਹੁੰਚ ਗਏ। ਆਪਣੇ ਨਾਲ ਰਾਹ 'ਚ ਕੋਈ ਵਾਕਿਆ ਤਾਂ ਨਹੀਂ ਪੇਸ਼ ਆਇਆ? ਵਾਕਿਆ ਬਥੇਰੇ ਪੇਸ਼ ਆਏ ਕਿ ਵੱਢ ਵਢਾਕਾ ਬੇਬਹਾ, ਕੋਈ ਮਰ ਗਿਆ, ਕੋਈ ਜੀਂਦੇ ਹੋ ਗਏ, ਕੋਈ ਲੁਕ ਗਏ, ਕੋਈ ਉੱਦਾਂ ਬਿਮਾਰ ਹੋ ਕੇ ਮਰ ਗਿਆ, ਕੋਈ ਸਿੱਖਾਂ ਨੇ ਉਹ ਵੱਢ ਸਟੇ। ਇੱਦਾਂ ਦਾ ਵਾਕਿਆ ਬਥੇਰੇ ਹੁੰਦੇ ਰਹੇ ਸਾਡੇ ਨਾਲ। ਨਹੀਂ, ਆਪਣੀ ਫੈਮਿਲੀ ਨਾਲ, ਆਪਣੇ ਖਾਨਦਾਨ ਨਾਲ ਕੋਈ ਹੋਇਆ? ਹਾਂਜੀ, ਵਿੱਚ ਕਾਫੀ ਬੰਦੇ ਵਿੱਚ ਸਾਡੇ ਜਿਹੜੇ ਰਿਸ਼ਤੇਦਾਰ ਸੀ ਉਹ ਮਰ ਗਏ, ਉੱਥੇ ਵੱਢ ਸਟੇ। ਅੱਛਾ, ਹਾਂਜੀ, ਸਾਹਮਣੇ ਅੱਖਾਂ ਦੇ ਸਾਹਮਣੇ। ਤੇ ਉੱਦਾਂ ਫਿਰ ਉਹ ਸੀਨ ਦੱਸੋ ਵੀ ਕਿੱਦਾਂ, ਜਿਹੜਾ ਉਹ ਕਿਸ ਤਰ੍ਹਾਂ ਸਾਹਮਣੇ ਤੁਹਾਡੇ ਸਾਹਮਣੇ ਇੱਦਾਂ ਹੁੰਦੇ ਸੀ ਸਿੱਖ, ਉਹਨਾਂ ਦੇ ਹੱਥ 'ਚ ਤਲਵਾਰਾਂ ਹੁੰਦੀਆਂ ਸੀਗੀਆਂ। ਬਸ ਇੱਦਾਂ ਹੀ ਗਾਟੇ 'ਤੇ ਮਾਰਨੀ, ਮਾਰ ਕੇ ਗਾਂਹ ਤੁਰੇ ਜਾਣਾ, ਵੱਢੀ ਜਾਣਾ, ਤੁਰੇ ਜਾਣਾ, ਵੱਢੀ ਜਾਣਾ। ਵੈਸੇ ਇਹ ਕੰਮ ਹੁੰਦਾ ਸੀ। ਖੂਨ ਸਵਾਰ ਹੋਇਆ ਸੀ ਸਿਰ ਤੇ? ਹਾਂਜੀ। ਉਦੋਂ ਨਹੀਂ ਦੇਖਿਆ ਵੀ ਇਹ ਬੰਦੇ ਨਾਲ ਮੇਰੀ ਕੋਈ ਦੁਸ਼ਮਣੀ ਵੀ ਹੈਗੀ ਕਿ ਨਾ ਨਹੀਂ ਨਾ ਹੈਗੀ? ਕੋਈ ਨਾ, ਜਿਹੜਾ ਸਾਹਮਣੇ ਆਇਆ ਬਾਹਰ? ਨਾ ਜਿਹੜਾ ਸਾਹਮਣੇ ਆ ਤਲਵਾਰ। ਉਦੋਂ ਬੰਦੂਕਾਂ ਪਿਸਤੌਲ ਹੁੰਦੇ ਕੋਈ ਨਹੀਂ ਸੀਗੇ, ਗੜਾਸੇ ਹੁੰਦੇ ਸੀਗੇ, ਤਲਵਾਰਾਂ ਹੁੰਦੀਆਂ ਸੀ ਉਸ ਜ਼ਮਾਨੇ 'ਚ। ਤੇ ਬਸ ਤਲਵਾਰਾਂ ਨੇ ਵੱਢੀ ਟੁੱਕੀ ਗਿਆ ਦੁਬਾਰਾ। ਆਹ ਵਾਕਿਆ ਹੋਇਆ ਸਾਡੇ ਨਾਲ। ਕਿੰਨੇ ਜੀ ਆਪਣੇ ਉੱਥੇ ਸ਼ਹੀਦ ਹੋਏ ਸੀ? ਉੱਥੇ ਸ਼ਹੀਦ ਕੋਈ 10-12 ਹੋ ਗਏ ਸੀ ਜੀ। ਆਪਣੇ ਹਾਂਜੀ। ਕੀ ਲੱਗਦੇ ਸੀ ਆਪਣੇ? ਕੋਈ ਭੈਣ ਲੱਗਦੀ ਸੀ, ਕੋਈ ਮਾਸੀ ਲੱਗਦੀ, ਕੋਈ ਫੂਫੀ ਲੱਗਦੀ ਸੀ, ਕੋਈ ਚਾਚਾ ਲੱਗਦਾ ਸੀ, ਕੋਈ ਤਾਇਆ ਲੱਗਦਾ ਸੀ। ਹਾਂਜੀ, ਇਹ ਇੱਦਾਂ ਦੇ ਰਿਸ਼ਤੇਦਾਰ ਸਾਡੇ। ਕਿੰਨੇ ਜੀ ਆਪਣੇ ਬਚ ਕੇ ਆਏ ਫਿਰ? ਬਚ ਗਏ ਸੀ ਕੋਈ 14-15-20 ਬੰਦੇ ਬਚ ਕੇ ਆਏ ਜੀ। ਅੱਛਾ ਹਾਂਜੀ ਜੀ ਆ। ਤੁਹਾਨੂੰ ਫਿਰ ਕਿੱਦਾਂ ਘਰਦਿਆਂ ਨੇ ਲੁਕੋਇਆ ਸੀ? ਉਹ ਜਿਹੜੇ ਤੁਹਾਡੇ ਸਾਹਮਣੇ ਤੁਸੀਂ ਦੱਸਦੇ ਵੀ ਐ ਤਲਵਾਰਾਂ ਮਾਰਦੇ ਆਂਦੇ ਬਸ ਸੀਗੇ? ਇਦਾਂ ਹੀ ਆ, ਕੋਈ ਉੱਤੋਂ ਦੀ ਵੱਢੀ ਜਾਂਦੇ ਆ, ਕੋਈ ਡਿੱਗ ਪਿਆ, ਕੋਈ ਬਚ ਗਿਆ, ਕੋਈ ਨਿਕਲ ਕੇ ਫਿਰ ਨੱਠ ਗਿਆ, ਵਿੱਚੋਂ ਗਾਂਹ ਨੱਠ ਗਏ। ਉਹ ਜਿਹੜੇ ਨਾਲ ਦੇ ਜੀ ਸੀਗੇ ਕੋਲ ਖਲੋਤੇ ਸੀ, ਉਹਨਾਂ ਨਾਲ ਆ ਕੇ ਰਲ ਗਏ, ਉਹਨਾਂ ਦੇ ਨਾਲ ਆਸਰੇ ਨਾਲ ਫਿਰ ਗਾਂਹ ਤੁਰੇ ਰਹੇ। ਅੱਗੋਂ ਫਿਰ ਇਹੋ ਕੁਛ ਹੋਇਆ। ਫਿਰ ਉਹਨਾਂ ਵਿੱਚੋਂ ਕੁਛ ਵੱਢ ਵਢਾਕੇ ਹੋਏ, ਕੋਈ ਥੱਲੇ ਡਿੱਗ ਪਏ, ਕੋਈ ਜੀਂਦੇ ਡਿੱਗ ਪਏ, ਕੋਈ ਮਰੇ ਉੱਤੇ ਡਿੱਗ ਪਏ। ਉਹਦੇ ਵਿੱਚੋਂ ਨਿਕਲ ਕੇ ਫਿਰ ਗਾਂਹ ਨੱਠ ਤੁਰੇ। ਆਹ ਹਾਲ ਹੋਏ ਸਾਡੇ। ਅੱਛਾ, ਤੁਸੀਂ ਦੱਸਦੇ ਆ ਵੀ ਅਸੀਂ ਉਸ ਸ਼ਹਿਰ 'ਚ ਰਹਿੰਦੇ ਹੁੰਦੇ ਸੀਗੇ। ਉਦੋਂ ਵੀ ਜਿੱਦਾਂ ਹੁਣ ਪਿੰਡਾਂ ਦਾ ਸ਼ਹਿਰਾਂ ਦਾ ਬੜਾ ਫਰਕ ਆ, ਹਾਂਜੀ ਹਾਂਜੀ ਰਹਿਣ ਸਹਿਣ ਦਾ ਬੜਾ ਫਰਕ ਆ, ਹਾਂਜੀ, ਆਂਢ ਗੁਆਂਢ ਦਾ ਬੜਾ ਫਰਕ ਆ। ਉਦੋਂ ਵੀ ਇਹ ਚੀਜ਼ ਹੈਗੀ ਸੀ ਕਿ ਪਿੰਡਾਂ ਵਰਗੇ ਸ਼ਹਿਰ ਸੀ? ਨਹੀਂ, ਪਿੰਡਾਂ ਵਰਗੇ ਸ਼ਹਿਰ ਸੀਗੇ, ਪਿੰਡਾਂ ਵਰਗੇ ਸ਼ਹਿਰਾਂ ਵਰਗੇ ਪਿੰਡ ਸੀਗੇ। ਨਾ ਕੋਈ ਇੱਦਾਂ ਦੀ ਉਣਸ ਸੀਗੀ, ਨਾ ਲੈਣਾ ਨਾ ਦੇਣਾ, ਮੁਹੱਬਤ ਪਿਆਰ ਬੇਬਹਾ ਸੀਗਾ। ਅੱਛਾ ਇੱਕ ਦੂਜੇ ਨਾਲ ਦੁੱਖ ਸੁੱਖ ਵੀ ਪੂਰਾ ਕਰਦੇ ਸੀਗੇ। ਅੱਛਾ। ਹੁਣ ਤਾਂ ਇੱਥੇ ਕੋਲ ਕੋਈ ਮਰਦਾ ਵੀ ਹੋਵੇ, ਕੋਈ ਦੁੱਖ ਨਹੀਂ ਕਰਦਾ। ਉਹ ਉੱਥੇ ਸ਼ਹਿਰਾਂ ਵਿੱਚ ਵੀ ਆ ਵਿਆਹ ਸ਼ਾਦੀਆਂ ਦੇ ਮੰਜੇ ਬਿਸਤਰੇ ਇੱਕ ਦੂਜੇ ਕੋਲ ਲੈ ਲੈਂਦੇ ਸੀ? ਹਾਂਜੀ, ਲੈ ਲੈਂਦੇ ਸੀ, ਅੱਛਾ। ਦੇ ਦਿੰਦੇ ਸੀ ਅਗਲੇ। ਦੁੱਧ ਵੀ ਦਿੰਦੇ ਸੀ, ਮੱਝਾਂ ਵੀ ਰੱਖੀ ਹੁੰਦੀ ਸੀ। ਹੁਣ ਤਾਂ ਇੱਕ ਤੋਲਾ ਦੁੱਧ ਨਹੀਂ ਦਿੰਦੇ, ਮੁੱਲ ਲਿਆ ਕੇ ਵਰਤਣਾ ਪੈਂਦਾ। ਹੁਣ ਤਾਂ ਮੁੱਲ ਨੂੰ ਵੀ ਨਹੀਂ ਲੱਭਦਾ ਸਹੀ ਖਾਲ। ਉਹ ਦੱਸਿਆ ਨਾ, ਉਦੋਂ ਖਾਦ ਦੁੱਧ ਹੁੰਦੇ ਸੀਗੇ, ਮਾਂ ਚਾਟੀਆਂ ਦੀ ਚਾਟੀਆਂ, ਘੜਿਆਂ ਦੇ ਘੜੇ ਭਰ ਕੇ ਰੱਖਣੇ। ਉਹ ਜੇ ਲੋੜ ਪੈਣੀ ਵਰਤ ਲੈਣੇ, ਬਾਕੀ ਫਿਰ ਬਾਅਦ ਦੇ ਵਿੱਚ ਵਰਤ ਲੈਣੇ ਉਹਨਾਂ ਨੇ। ਇੱਦਾਂ ਹੁੰਦੀ ਸੀ। ਹੁਣ ਤੇ ਹਾਲ ਹੀ ਕੋਈ ਨਹੀਂ ਗਾ ਬਿਲਕੁਲ। ਕੋਈ ਸਾਂਝ ਦੀ ਗੱਲ ਹੋਰ ਸੁਣਾਓ ਉੱਥੇ ਵੀ, ਉੱਥੇ ਹੋਰ ਕਿਹੜੀ ਕਿਹੜੀ ਚੀਜ਼ ਦੀ ਸਾਂਝ ਹੁੰਦੀ ਸੀ? ਹੋਰ ਇਹੋ ਹੀ ਸਾਂਝ ਹੁੰਦੀ ਸੀ ਕਿ ਆਪਣੇ ਬੈਠੇ ਉੱਠੇ ਇੱਕ ਦੂਜੇ ਨਾਲ ਮੁਹੱਬਤ ਪਿਆਰ ਸਲੂਕ ਦੀਆਂ ਸਾਰੀਆਂ ਗੱਲਾਂ ਬਾਤਾਂ ਕਰ ਰਹੀਆਂ, ਦੁੱਖ ਸੁੱਖ ਸਾਰੇ ਕਰਨੇ। ਇੱਕ ਦੂਜੇ ਨਾਲ ਦੁੱਖ ਹੋਣਾ, ਵਡਾਉਣਾ ਵੀ ਉਹਦੇ ਨਾਲ। ਹੁਣ ਇਹ ਕਿ ਇੱਕ ਨਾਲ ਦੁੱਖ ਹੋਵੇ, ਚਾਰ ਦਬਣ ਵਾਲੇ ਹੋ ਜਾਂਦੇ ਵਿੱਚ। ਉਹ ਕਹਿੰਦੇ ਕਿਉਂ ਸਾਹ ਲੈਂਦਾ, ਇਹਦਾ ਸਾਹ ਵੀ ਬੰਦ ਹੋ ਜਾਏ। ਹੁਣ ਤਾਂ ਆਹ ਹਾਲ ਹੋਏ। ਬਰਾਤ ਦੇ ਭੈਣਾਂ ਭਰਾਵਾਂ ਨੇ ਇਕੱਠੇ ਹੋ ਜਾਣਾ, ਇੱਕ ਦੂਜੇ ਨਾਲ ਬਹਿ ਕੇ ਖਾਣਾ ਪੀਣਾ, ਮੁਹੱਬਤ ਪਿਆਰ ਦੀਆਂ ਜ਼ਿਆਦਾ ਵੱਧ ਜਾਣਾ। ਉਹ ਜਿਹੜੇ ਜੀ ਸ਼ਬਰਾਤ ਲੰਘ ਜਾਣੀ, ਫਿਰ ਵੀ ਉੱਦਾਂ ਦੇ ਪਿਆਰ, ਉੱਦਾਂ ਦੇ ਰਸੂਖ, ਉੱਦਾਂ ਦੀਆਂ ਗੱਲਾਂ, ਉੱਦਾਂ ਦੀਆਂ ਬਾਤਾਂ ਹੋਣੀਆਂ। ਹੁਣ ਤੇ ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਕੋਈ ਕਿੱਸਾ ਨਹੀਂ, ਕੋਈ ਕਹਾਣੀ ਨਹੀਂ। ਸਿੱਖ ਵੀ ਰਹਿੰਦੇ ਸੀ ਜਾਂ ਹਿੰਦੂ ਵੀ ਰਹਿੰਦੇ ਸੀ ਆਪਣੇ? ਸਿੱਖ ਵੀ ਹੁੰਦੇ ਸੀ, ਹਿੰਦੂ ਵੀ ਹੁੰਦੇ ਸੀ, ਸਾਰੇ ਰਲੇ ਮਿਲੇ ਹੁੰਦੇ ਸੀ, ਮੁਸਲਮਾਨ ਵੀ ਸਾਰੇ ਸੀ। ਅੱਛਾ। ਹਾਂਜੀ, ਉਦੋਂ ਕੋਈ ਸੰਨ 47 ਦੇ ਵਿੱਚ ਜਿਹੜੇ ਸਿੱਖ ਹਿੰਦੂ ਸੀ, ਉਹ ਵੀ ਮੁਸਲਮਾਨਾਂ ਨਾਲ, ਮੁਸਲਮਾਨ ਉਹਨਾਂ ਨਾਲ ਪਿਆਰ ਕਰਦੇ ਸੀ। ਹਿੰਦੂ ਉਹਨਾਂ ਨਾਲ ਪਿਆਰ ਕਰਦੇ, ਸਿੱਖ ਵੀ ਮੁਸਲਮਾਨਾਂ ਨਾਲ ਪਿਆਰ ਕਰਦੇ, ਮੁਸਲਮਾਨ ਸਿੱਖਾਂ ਨਾਲ ਪਿਆਰ ਕਰਦੇ। ਜਦੋਂ 47 ਬਣਿਆ, ਉਦੋਂ ਨਾ ਤੂੰ
ਸਿੱਖ ਜਿਹੜੇ ਕਹਿੰਦੇ ਤੁਸੀਂ ਸਾਡੇ ਕੁਛ ਲੱਗਦੇ ਹੀ ਨਹੀਂਗੇ, ਨਾ ਸਾਡੇ ਹੈਗੇ ਹੀ ਉਹ। ਮੈਨੂੰ ਇਹ ਦੱਸੋ ਵੀ ਉਹ 47 ਦੇ ਟਾਈਮ ਜਦੋਂ ਸਿੱਖਾਂ ਨੇ ਹਮਲਾ ਕੀਤਾ, ਹਾਂਜੀ ਹਾਂਜੀ। ਉਹ ਤੁਹਾਡੇ ਵਸੇਬ ਦੇ ਸੀ ਜਾਂ ਕੋਈ ਬਾਹਰੋਂ ਆਏ ਸੀਗੇ? ਵਸੇਬ ਦੇ ਹੀ ਗਏ, ਜਿੱਥੇ ਰਹਿੰਦੇ ਬੰਦੇ ਉਹਨਾਂ ਮਹੱਲਿਆਂ ਦੇ ਉਹਨਾਂ ਪਿੰਡਾਂ ਦੇ ਬੰਦੇ ਸੀਗੇ, ਨਹੀਂ, ਜਾਣੂ ਸੀਗੇ ਆਪਣੇ? ਜਾਣੂ ਪਛਾਣੂ ਚੰਗੀ ਤਰ੍ਹਾਂ। ਉਹਨਾਂ ਨੇ ਹਮਲਾ ਕੀਤਾ? ਉਹਨਾਂ ਨੇ ਹਮਲਾ ਕੀਤਾ ਸਾਡੇ ਤੇ, ਉਹਨਾਂ ਨੇ ਵਾਢਾ ਵਢਾਕਾ ਕੀਤਾ ਸਾਡੇ ਨਾਲ। ਅੱਛਾ, ਬਹੁਤਾ ਤਾਂ ਇਹ ਸੁਣਦੇ ਆਏ ਆ ਕਿ ਉਹ ਕਹਿੰਦੇ ਸੀ ਵੀ ਜੀ ਸਾਡੇ ਤੇ ਹਮਲਾ ਕਰਨ ਵਾਲੇ ਬਾਹਰ ਦੇ ਪਿੰਡਾਂ 'ਚੋਂ ਆਏ ਸੀ। ਨਹੀਂ ਨਹੀਂ ਨਹੀਂ, ਇੱਧਰਲੇ ਜਿਹੜੇ ਲੋਕ ਸੀ ਨਾ ਬਾਹਰ ਦੇ, ਉਹ ਜਾ ਕੇ ਤਾਂ ਸਿੱਖਾਂ ਹਿੰਦੂਆਂ ਮੁਸਲਮਾਨਾਂ ਦੇ ਉਹ ਵਾਰ ਕਰਦੇ ਸੀ, ਤੇ ਜਿਹੜੇ ਅਸੀਂ ਉੱਧਰੋਂ ਉੱਠ ਕੇ ਆਏ ਆ ਉਹ ਤਾਂ ਵਿਚਾਰੇ ਆਪਣੀ ਜਾਨ ਲਗਾਉਂਦੇ ਸੀ, ਉਹਨਾਂ ਨੇ ਕੀ ਵਾਰ ਕਰਨਾ ਸੀ। ਨਹੀਂ, ਤੁਸੀਂ ਤਾਂ ਉੱਥੋਂ ਉੱਠ ਕੇ ਆਏ ਨਾ। ਹਾਂਜੀ ਹਾਂਜੀ। ਇਹਦਾ ਮਤਲਬ ਤੁਹਾਡੇ ਤੇ ਤੁਹਾਡੇ ਵਸੇਬ ਵਾਲਿਆਂ ਨੇ ਵਾਰ ਕੀਤਾ? ਵਸੇਬ ਵਾਲਿਆਂ ਨੇ ਸਾਰੇ ਇੱਕ ਦੂਜੇ ਨਾਲ ਮਿਲਦੇ, ਮੁਹੱਬਤਾਂ ਪਿਆਰ, ਹਾਂ। ਭੈਣਾਂ ਭਰਾਵਾਂ ਦੀਆਂ ਭਾਜੀਆਂ ਸਾਂਝੀਆਂ ਹਰ ਸ਼ੈ ਇਕੱਠੀਆਂ ਦੀ, ਉਹ ਹੀ ਸਾਨੂੰ ਵੱਡੇ ਟੁੱਕਣ ਵਾਲੇ ਹੋ ਗਏ। ਅੱਛਾ, ਹਾਂਜੀ, ਇਹ ਤਾਂ ਬਹੁਤ ਮਾੜਾ ਕੰਮ ਹੈ। ਹੱਥੋਂ ਪਰੇ ਮਾਰਾ ਕੇ ਹੁਣ ਉਹ ਹੁਣ ਕਿਸੇ ਨੂੰ ਯਾਦ ਹੀ ਨਹੀਂਗਾ ਵੀ ਸਾਨੂੰ ਮੁਸਲਮਾਨਾਂ ਨੇ ਇਦਾਂ ਕੀਤਾ, ਸਿੱਖਾਂ ਨੇ ਸਾਨੂੰ ਇਦਾਂ ਵੱਢਿਆ। ਉਹ ਉਦਾਂ ਹੀ ਫੇਰ ਮੁੜ ਕੇ ਇੱਕ ਦੂਜੇ ਨਾਲ ਰਲ ਮਿਲ ਕੇ ਜਾਂਦੇ। ਦੇਖੋ ਜੀ, ਉਹ ਟਾਈਮ ਜਿਹੜਾ ਨਾ ਬਹੁਤ ਮਾੜਾ ਸੀਗਾ। ਹੱਥੋਂ ਪਰੇ ਹਾਂ, ਉਹਦੇ ਵਿੱਚ ਤਾਂ ਖੂਨ ਸਫੈਦ ਹੋ ਗਏ ਸੀਗੇ। ਮਾਰਨ ਵਾਲੇ ਨੂੰ ਵੀ ਨਹੀਂ ਸੀ ਪਤਾ ਮੈਨੂੰ ਕੌਣ ਮਾਰਦਾ, ਤੇ ਮਰਨ ਵਾਲੇ ਨੂੰ ਸੀ ਪਤਾ ਮੈਨੂੰ ਕਿਉਂ ਮਾਰਿਆ ਜਾ ਰਿਹਾ ਆ। ਤੇ ਇਸ ਕਰਕੇ ਨਾ ਉਹ ਦੋਵਾਂ ਸਾਈਡਾਂ ਤੋਂ ਹੀ ਬਹੁਤ ਕਤਲੋਗਾਰਤ ਹੋਈ ਆ, ਤੇ ਆਪਾਂ ਉਹਨਾਂ ਨੂੰ ਯਾਦ ਕਰੀ ਜਾਈਏ ਤਾਂ ਫਿਰ ਅਗਲਾ ਕਦਮ ਨਹੀਂ ਚੱਕ ਹੁੰਦਾ ਹੈਗਾ। ਬਿਲਕੁਲ ਬਿਲਕੁਲ। ਇਹ ਹਿਸਾਬ ਕਿਤਾਬ ਸੀਗੇ ਉਦੋਂ ਸਾਡੇ। ਕੋਈ ਕਿਸੇ ਨਾਲ ਉੱਚੀ, ਕੋਈ ਨੀਵੀਂ, ਕੋਈ ਭੈਣ ਭਰਾ ਵਾਲੀ ਗੱਲਬਾਤ, ਸਾਰੇ ਇੱਕ ਦੂਜੇ ਨਾਲ। ਸਿੱਖ ਵੀ ਜਿੱਦਾਂ ਆਪਣੇ ਸ਼ਾਦੀਆਂ ਵਿਆਹ ਸ਼ਾਦੀਆਂ ਦੇ ਇਕੱਠੇ ਹੁੰਦੇ ਸੀ, ਉੱਦਾਂ ਹੀ ਉਹ ਵੀ ਸਿੱਖ ਵੀ ਨਾਲ ਮੁਹੱਬਤ ਪਿਆਰ ਕਰਦੇ ਸੀ। ਆ ਕੇ ਕਿਸੇ ਸ਼ੈ ਦੀ ਲੋੜ ਨਹੀਂ, ਉਹਨਾਂ ਨੇ ਕਹਿਣਾ ਸਾਨੂੰ ਦੱਸੋ ਅਸੀਂ ਪੈਦਾ ਕਰੀਏ। ਉਹਨਾਂ ਨੇ ਜਿੱਥੇ ਕਰਾਉਣਾ ਉੱਥੋਂ ਦੇ ਉਹਨਾਂ ਨੇ ਆਪਣੀ ਚੰਗੀ ਤਰ੍ਹਾਂ ਰਸੂਖ ਕਰਨਾ ਮੁਸਲਮਾਨਾਂ ਨਾਲ। ਮੁਸਲਮਾਨਾਂ ਦੀ ਸ਼ਾਦੀ ਹੋਣੀ ਤਾਂ ਉਹਨਾਂ ਨੇ ਸਿੱਖਾਂ ਦੇ ਜਾ ਕੇ ਗਮੀ ਖੁਸ਼ੀ ਸਾਂਝੀ ਸੀਗੀ ਸਾਰੇ, ਹਰ ਸ਼ੈ ਸਾਂਝੀ। ਬਿਲਕੁਲ ਹੀ ਕੋਈ ਪਤਾ ਹੀ ਨਹੀਂ ਸੀ ਹੁੰਦਾ ਵੀ ਸਿੱਖ ਕੌਣ ਆ, ਮੁਸਲਮਾਨ ਕੌਣ ਆ, ਫਲਾਨਾ ਕੌਣ। ਰੋਟੀਆਂ ਵਰਜਦੇ ਸੀ, ਵਰਜ ਕੇ ਰੋਟੀਆਂ ਖਾਂਦੇ ਵੀ ਸੀ ਬਹਿ ਕੇ ਇੱਕ ਦੂਜੇ ਨਾਲ, ਸੰਟੱਬਰੀਆਂ। ਸੰਟੱਬਰੀਆਂ। ਬਿਲਕੁਲ ਹਾਂਜੀ। ਇਹ ਤਾਂ ਬਹੁਤ ਸਾਂਝ ਸੀਗੀ, ਬਹੁਤ ਬੇਬਹਾ ਸਾਂਝ ਸੀ, ਹੱਥ ਤੋਂ ਪਰੇ। ਹੁਣ ਤਾਂ ਸਾਂਝਾਂ ਵਾਲੀ ਗੱਲ ਨਹੀਂ ਹੋਈ, ਤਾਂ ਜਿਹੜੇ ਉਪਰਾਊ ਸੀ ਉਹ ਭੈਣਾਂ ਭਰਾਵਾਂ ਨਾਲ ਵੀ ਜ਼ਿਆਦਾ ਸਾਂਝ ਕਰਦੇ ਸੀ। ਅੱਛਾ, ਉਦੋਂ ਵੀ ਰੁੱਸ ਰਸਾਈਆਂ ਹੁੰਦੀਆਂ ਸੀ ਵੀ ਵਿਆਹ ਸ਼ਾਦੀ ਹੋਣੀ, ਕਹਿਣਾ ਰੁੱਸ ਕੇ ਬਹਿ ਗਏ ਜੀ। ਰੁੱਸ ਰਸਾਈਆਂ ਹੋਣੀਆਂ, ਵਿੱਚ ਮਨ ਮਨੌਤੀਆਂ ਵੀ ਹੋ ਜਾਣੀਆਂ, ਸਾਰੇ ਕੰਮ ਹੋ ਜਾਣੇ। ਵੀ ਵਿਆਹ 'ਚ ਇੱਕ ਐਸਾ ਵੀ ਸਿਆਣਾ ਬੰਦਾ ਆਉਂਦਾ ਸੀ ਜਿਹਨੇ ਫਿਰ ਸਾਰਿਆਂ ਨੂੰ ਜਾ ਕੇ ਬਣਾਉਣਾ ਸਾਰੇ ਉਹਦੇ ਆਖੇ, ਜਿਹੜੀ ਉਹਨੇ ਗੱਲ ਕਹਿਣੀ ਪਾਵਾਂ ਝੂਠਾ ਪਾਵਾਂ, ਹੁਣ ਮੈਂ ਆ ਗਿਆ, ਮੇਰੇ ਨਾਲ ਉੱਠ ਕੇ ਚੱਲ। ਹੈ, ਚੱਲ ਆ, ਇਹ ਗੱਲਬਾਤ ਹੋਣੀ। ਬੜੇ ਉਹ ਵੀ ਸਮੇਂ ਹੁੰਦੇ ਸੀ ਬਹੁਤ। ਹੁਣ ਤਾਂ ਉਸ ਸਮੇਂ ਲਈਏ ਤਾਂ ਹੁਣ ਲਈਏ, ਹੁਣ ਤਾਂ ਵਕਤ ਨਹੀਂ ਹੋ ਰਿਹਾ ਨਾ ਹੁਣ ਹੀ ਆਉਣਾ। ਆਉਣ ਵਾਲੇ ਟਾਈਮ ਵੀ ਗਾਂਹ ਤੋਂ ਗਾਂਹ ਜਿਹੜੇ ਨਾ ਟਾਈਮ ਨਾਲ ਦੇ ਕੇ ਆਉਂਦੇ ਆ। ਜੀ, ਗਾਂ ਦੇ ਖੂਨ ਸਫੈਦ ਹੋਈ ਜਾਂਦੇ ਬਸ। ਬਾਬਾ ਜੀ, ਫਿਰ ਤੁਸੀਂ ਉੱਥੋਂ ਤੁਸੀਂ ਕਹਿੰਦੇ ਸਾਡੇ ਨਾਲ 7-8 ਜੀ ਆਪਣੇ ਸ਼ਹੀਦ ਹੋਏ ਆ, ਹਾਂਜੀ ਹਾਂਜੀ। ਤੇ ਉਸ ਤੋਂ ਬਾਅਦ ਫਿਰ ਤੁਸੀਂ ਕੈਂਪ ਦੇ ਵਿੱਚੋਂ ਗਾਂ ਕਿੱਧਰ ਨੂੰ ਤੁਰੇ? ਕੈਂਪ ਦੇ ਵਿੱਚੋਂ ਸਾਡੇ ਇੱਥੇ ਰਿਸ਼ਤੇਦਾਰ ਹੁੰਦੇ ਸੀਗੇ, ਸਾਡੀ ਮਾਸੀ ਦੀ ਧੀ ਰਹਿੰਦੀ ਸੀ 249 'ਚ। ਅੱਛਾ, ਉਹ ਵੀ ਮਿਲਣ ਗਈ ਸੀ ਸਾਡੇ ਨਾਲ ਪਹਿਲੋਂ ਤੋਂ, ਮਗਰੋਂ ਇਸ ਰੌਲਾ ਰੱਪਾ ਪੈ ਗਿਆ। ਉਹ ਫਿਰ ਸਾਡੇ ਨਾਲ ਹੀ ਵਿਚਾਰੀ ਤੁਰੀ ਰਹੀ। ਉਹ ਫਿਰ ਸਾਨੂੰ ਨਾਲ ਹੀ ਇੱਥੇ ਪਿੰਡ ਲੈ ਆਈ। ਪਿੰਡ ਲਿਆ ਕੇ ਤਾਂ ਉਹਨੇ ਜਨਾਬ ਪਹਿਲੀ ਸਾਨੂੰ ਖੇਤ ਕੋਈ ਹਾਤੇ ਲੈ ਕੇ ਲਾਹੌਰ ਦੇ ਰਾਸਤੇ ਪਹਿਲੋਂ ਅੰਮ੍ਰਿਤਸਰ ਆਏ, ਅੰਮ੍ਰਿਤਸਰੋਂ ਫਿਰ ਲਾਹੌਰ ਆਏ, ਲਾਹੌਰੋਂ ਫਿਰ ਕੇ ਸ਼ੇਖੂਪੁਰੇ ਆਏ, ਸ਼ੇਖੂਪੁਰੇ ਸ਼ਦਰੇ ਆਏ, ਸ਼ਦਰਿਓਂ ਜਨਾਬ ਪਹਿਲੀ ਫੈਸਲਾ ਤੁਰ ਗਈ। ਸਾਰਾ ਸਫ਼ਰ ਤੁਰ ਕੇ ਕੀਤਾ? ਤੁਰ ਕੇ ਹੀ ਕੀਤਾ। ਕਿੰਨੇ ਦਿਨਾਂ 'ਚ? ਖਰਿਆ ਕਿੰਨੇ ਦਿਨ ਲੱਗ ਗਏ, ਕਿ ਮਹੀਨਾ ਲੱਗ ਗਿਆ। ਖਾਂਦੇ ਪੀਂਦੇ ਕਿੱਥੇ ਹੁੰਦੇ? ਬਸ ਇਦਾਂ ਹੀ ਕੋਈ ਕਿਤੇ ਕੋਈ ਸ਼ੈ ਲੱਭ ਪਈ ਤਾਂ ਖਾ ਲੈਂਦੇ, ਭੁੱਖ ਹੁਣ ਪਾਣੇ ਤਾਂ ਬੀਬੇ ਰਾਣੇ। ਪਾਣੀ ਵੀ ਕਈ ਦਿਨ ਪਾਣੀ ਵੀ ਨਹੀਂ ਪੀਣ ਨੂੰ ਲੱਭਾ। ਅੱਛਾ, ਹੈ ਕਈ ਤਾਂ ਦੱਸਦੇ ਵੀ ਬੰਦੇ ਜਿਹੜੇ ਨਾ ਵਾਹਵਾ ਹੀ ਟਾਈਮਾਂ ਬਾਅਦ ਉਹਨਾਂ ਦੇ ਕੱਪੜੇ ਜਿਹੜੇ ਪਾੜ ਕੱਚੇ ਬਣ ਗਏ ਸੀਗੇ। ਇਦਾਂ ਹੀ ਹੋ ਗਿਆ ਸੀ ਜੀ, ਇਹ 'ਚ ਕੋਈ ਸ਼ੱਕ ਨਹੀਂ। ਹਾਂ, ਬੜੇ ਤਕੜੇ ਬੰਦੇ ਰੁਲਦੇ ਵੇਖੇ ਆ। ਮੈਂ ਕਹਿੰਦਾ ਅੰਤਹਾ ਹੀ ਕੋਈ ਨਹੀਂ ਛੱਡਿਆ ਸੀ। ਹਾਂ, ਆਪਣੇ ਨਾ ਮੀਲਾਂ ਦੇ ਹਿਸਾਬ ਨਾਲ ਜਿਹੜੇ ਨਾ ਲੋਕੀ ਵੱਡ ਸਿੱਟੇ ਸੀ ਇਹਨਾਂ ਸਿੱਖਾਂ ਨੇ, ਮੀਲਾਂ ਦੇ ਹਿਸਾਬ ਨਾਲ। ਉੱਦਾਂ ਹੀ ਉੱਤੋਂ ਦੀ ਦੁਨੀਆ ਤੁਰੀ ਜਾਂਦੀ ਸੀ, ਨਾ ਰਾਹ, ਨਾ ਖਹਿੜਾ, ਨਾ ਕਿੱਸਾ, ਨਾ ਕਹਾਣੀ। ਉੱਦਾਂ ਹੀ ਵਿੱਚ ਵਿਚਾਰੇ ਤੜਫਦੇ ਸੀਗੇ, ਕੋਈ ਮਰ ਗਿਆ, ਕੋਈ ਤੜਫਦਾ ਰਿਹਾ ਗਿਆ, ਉੱਦਾਂ ਹੀ ਛੱਡ ਕੇ ਤੁਰੇ ਗਏ। ਤਾਂ ਦੱਸਦੇ ਆ ਵੀ ਜੇ ਕੋਈ ਬਿਮਾਰ ਹੋ ਜਾਂਦਾ ਸੀ ਉਹਨੂੰ ਵੱਟ ਬੰਨੇ ਨਾਲ ਲਾ ਦਿੰਦੇ ਸੀਗੇ, ਇਹਨੂੰ ਕਿੱਥੇ ਚੱਕ ਕੇ ਲੈ ਹੈਜੇ ਦੀ ਬਿਮਾਰੀ ਉਦੋਂ ਬੜੀ ਤੁਰੀ ਸੀ। ਹੈਜੇ ਨਾਲ ਦੁਨੀਆ ਬੇਬਹਾ ਮਰ ਗਈ। ਅੰਤਹਾ ਹੀ ਕੋਈ ਨਹੀਂ। ਕੋਈ ਉਹਨਾਂ ਸਿੱਖਾਂ ਨੇ ਵੜ ਦਿੱਤੇ, ਕੋਈ ਹੈਜੇ ਦੀ ਬਿਮਾਰੀ ਪਈ। ਉੱਥੇ ਜਨਾਬ ਇਹ ਕੋਈ ਅੰਤਹਾ ਹੀ ਨਹੀਂ ਰਿਹਾ ਵੀ ਕਿੰਨੇ ਕੁ ਮਰ ਗਏ, ਕਿੰਨੇ ਕੁ ਜੀਂਦੇ ਰਹਿ ਗਏ। ਉੱਦਾਂ ਹੀ ਛੱਡ ਕੇ ਉਹਨਾਂ ਨੇ ਗਾਂਹ ਤੁਰ ਪੈਣਾ ਵਿਚਾਰਿਆਂ ਨੇ। ਬਾਬਾ ਜੀ, ਜਦੋਂ ਇਹ ਸਾਰਾ ਤੁਸੀਂ ਸੀਨ ਦੇਖਦੇ ਸੀ ਵੀ ਦੁਨੀਆ ਮਰੀ ਜਾਂਦੀ ਹੈ, ਨਾਲ ਦੇ ਡਿੱਗੀ ਜਾਂਦੇ, 7 ਜੀ ਤੁਹਾਡੇ ਸ਼ਹੀਦ ਹੋ ਗਏ,
ਤੁਹਾਡੇ ਦਿਲ ਤੇ ਕੀ ਗੁਜ਼ਰਦੀ ਸੀ? ਕੁਛ ਵੀ ਨਾ, ਦਿਲ ਜਿਹੜਾ ਹੈ ਪੱਥਰ ਬਣਿਆ ਸੀ। ਅੱਛਾ। ਹਾਂ, ਤੇ ਰੋਂਦੇ ਸੀ ਪਿਛਲੇ ਆਪਣੇ ਪੱਥਰਾਂ ਨੂੰ, ਫਿਰ ਰੱਬ ਨੇ ਸਾਡਾ ਕੀ ਵਕਤ ਪਾਤਾ। ਉੱਦਾਂ ਰੋਂਦੇ ਕਲਾਂਦੇ ਭੁੱਖੇ ਭਾਣੇ ਤੁਰੇ ਤੁਰੇ ਆਏ। ਕਿਤੇ ਕੋਈ ਸ਼ੈ ਮਾੜੀ ਮੋਟੀ ਲਾਪੀ ਤਾਂ ਖਾ ਲਈ, ਨਹੀਂ ਤਾਂ ਕਈ ਕਈ ਦਿਨ ਭੁੱਖੇ, ਕਈ ਕਈ ਦਿਨ ਥਿਆਏ, ਉੱਦਾਂ ਹੀ ਤੁਰੇ ਰਹਿਣਾ। ਕਿੱਥੇ ਹਿੰਦੁਸਤਾਨ ਜਲੰਧਰ ਤੱਕ, ਕਿੱਥੇ ਮਾਂ ਲਾਹੌਰ ਤੇ ਸ਼ੇਖੂਪੁਰਾ ਤੇ ਅੱਗੋਂ ਫੈਸਲਾਬਾਦ। ਫੈਸਲਾਬਾਦ ਕਿੰਨਾ ਹਟਵਾ ਇਹ ਇਲਾਕਾ, ਉਹ ਪੈਦਲ ਹੀ ਅਸੀਂ ਆਏ ਹਾਂ, ਕੋਈ ਸਵਾਰੀ ਨਹੀਂ, ਕੋਈ ਛਾਲੇ ਪੈ ਗਏ ਹੋਣੇ ਪੈਰਾਂ 'ਚ? ਪੈਰਾਂ ਛਾਲੇ ਪੈ ਗਏ, ਬੁਰਾ ਹਾਲ, ਬੌਂਕੇ ਦਿਹਾੜੇ, ਕੋਈ ਅੰਤਹਾ ਹੀ ਨਹੀਂ ਰਹਿਣ ਦਿੱਤਾ ਸੀ। ਉਹ ਜਿਹੜੇ ਵਕਤ ਸਾਹਮਣੇ ਆਉਂਦਾ ਨਾ, ਅੱਖਾਂ 'ਚ ਰੋਣ ਨਿਕਲ ਜਾਂਦਾ। ਐਦਾਂ ਗੰਦਾ ਹਾਲ ਤੇ ਬੰਦਾ ਦਿਨ ਸੀ ਸਾਡੇ ਤੇ ਆਏ। ਉਹ ਹੁਣ ਮੁਸਲਮਾਨਾਂ ਨੂੰ ਜਿਹੜੇ ਪਿੱਛੋਂ ਵੀ ਆਏ ਹੈਗੇ ਭੁੱਲ ਗਏ, ਉਹ ਸਾਰੀਆਂ ਤਕਲੀਫਾਂ ਭੁੱਲ ਕੇ ਫਿਰ ਉਸੇ ਕੰਮਾਂ ਤੇ ਉਹਨਾਂ ਨੂੰ ਗਾਂਹ ਟੱਪ ਗਏ, ਹਾਂ ਟੱਪ ਗਏ। ਗਾਂਹ ਟੱਪ ਗਏ। ਦੱਸਦੇ ਆ ਜੀ, ਜਦੋਂ ਕੋਈ ਵਿਛੋੜੇ ਤੋਂ ਬਾਅਦ ਆ ਕੇ ਇਹਨਾਂ ਨੇ ਆਪਣੇ ਇੱਕ ਇੱਕ ਘਰ 'ਚ 10-10 ਜੀ, 10 ਇੱਕ ਇੱਕ ਘਰ ਦੇ ਵਿੱਚ 10-10 ਘਰ ਰਹਿੰਦੇ ਰਹੇ ਆ। ਇੱਦਾਂ ਇੱਦਾਂ ਕਈ ਸਾਂਝ ਇੰਨੀ ਸੀ, ਇੱਕ ਦੂਜੇ ਦੀ ਰੋਟੀ ਉਹਦੇ ਘਰ ਜਿੱਥੇ ਪੱਕੀ ਉੱਥੇ ਖਾ ਲੈਣੀ, ਉੱਥੇ ਖਾ ਲੈਣੀ ਇੱਦਾਂ ਹੀ। ਹੈ ਹਾਂ, ਰਲ ਮਿਲ ਕੇ ਸਾਰੇ ਕੰਮ ਕਰਨੇ। ਹੌਲੀ ਹੌਲੀ ਇਹ ਸਾਰਾ ਕੁਝ ਮੁੱਕ ਗਿਆ। ਹੁਣ ਹਰ ਉਹੀ ਜਿਹਦੇ ਘਰ 'ਚ 10 ਜੀ ਰਹਿੰਦੇ, ਆਹ 10 ਟੱਬਰ ਰਹਿੰਦੇ ਹੁੰਦੇ ਸੀ, ਉਹਦੇ 'ਚ ਇੱਕ ਦਾ ਨਹੀਂ ਹੁਣ ਗੁਜ਼ਾਰਾ ਇੱਕ ਦਾ ਨਹੀਂ ਗੁਜ਼ਾਰਾ ਹੁੰਦਾ, ਉਹ ਵੀ ਡਾਂਗਾ ਕੱਢੀ ਫਿਰਦੇ ਆ। ਹਾਂ, ਥੋੜੀ ਆ ਕਹਿੰਦੇ। ਬਹੁਤ ਥੋੜੀ। ਅਸੀਂ ਹੁਣ ਦੂਰ ਕੀ ਜਾਣਾ, ਮੇਰੇ ਹੁਣ 3 ਪੁੱਤ ਨੇ, ਮੈਂ 28 ਮਰਲੇ ਥਾਂ ਲੈ ਕੇ ਦਿੱਤਾ। ਉਹ ਕਹਿੰਦੇ ਅਜੇ ਵੀ ਸਾਨੂੰ ਥੋੜਾ ਵਾ, 7-7 ਮਰਲੇ ਥੋੜਾ ਥਾਂ ਇੱਕ ਮੁੰਡੇ ਨੂੰ। ਬਾਬਾ ਜੀ ਰਹਿਣ ਲਈ ਤਾਂ ਬਹੁਤ ਆ, ਹਾਂਜੀ, ਤੇ ਬਾਕੀ ਜੇ ਬੰਦਾ ਆਪਣੇ ਨਫਸ ਮਗਰ ਲੱਗੇ ਫੇਰ ਤਾਂ ਬਹੁਤ ਥੋੜਾ ਆ। ਕੁਛ ਵੀ ਨਹੀਂ, ਜਿੰਨਾ ਮਰਜ਼ੀ ਹੋ ਜਾਵੇ ਉਹ ਵੀ ਥੋੜਾ, ਉਹ ਵੀ ਥੋੜਾ ਹਾਂ, ਇੱਦਾਂ ਹੀ ਆ। ਕਿਉਂਕਿ ਨਫਸ ਨਹੀਂ ਭਰਦਾ, ਨਫਸ ਨਹੀਂ ਭਰਦਾ, ਕਿਸੇ ਦਾ ਵੀ ਨਹੀਂ ਕਿਸੇ ਦਾ ਭਰਦਾ। ਵੀ ਭਰਦਾ। ਹਾਂ, ਅੱਛਾ, ਉੱਥੋਂ ਆ ਕੇ ਵੀ ਤੁਸੀਂ 49 ਵਿੱਚ ਬੈਠੇ? ਆਪੇ ਹੁਣ ਜੱਜ ਬੈਠੇ ਆ ਜੀ। ਆ ਜਿਹੜਾ ਮੂੰਗੀ ਬੰਗਲਿਓਂ ਗੋਜਰੇ ਵੱਲ ਨੂੰ ਆਉਂਦਾ ਆਹ ਆਪਣੇ 49 ਪਿੰਡ ਦੇ ਵਿੱਚ ਕਿਹੜੇ ਕਿਹੜੇ ਲੋਕ ਬੈਠੇ ਆ ਕੇ, ਕਿਹੜੇ ਕਿਹੜੇ ਜ਼ਿਲ੍ਹਿਆਂ 'ਚੋਂ ਬੈਠੇ ਆ ਕੇ? ਇਹ ਸਾਰਾ ਜਲੰਧਰ ਦਾ, ਸਾਰਾ ਜਲੰਧਰੀ ਹੈ? ਸਾਰਾ ਜਲੰਧਰੀ ਹੈ, ਇਹ ਸਾਰੇ ਜਲੰਧਰੀ ਹੈ ਟੋਟਲੀ। ਅੱਛਾ, ਹਾਂਜੀ, ਇਹ 'ਚ ਕੋਈ ਹੋਰ ਬੰਦਾ ਨਹੀਂ। ਹੁਣ ਤਾਂ ਉੱਥੇ ਕਈ ਕੌਮਾਂ ਰਲ ਕਿਹੜੇ ਗਈਆਂ। ਕਿਹੜੇ ਜ਼ਿਲ੍ਹਿਆਂ 'ਚੋਂ ਆ ਗਏ? ਸੌਰੀ, ਜ਼ਿਲ੍ਹੇ ਤਾਂ ਜਲੰਧਰ ਹੋ ਗਏ, ਵੀ ਪਿੰਡ ਵੀ ਇੱਕ ਦੇ ਹੀ ਆ? ਨਹੀਂ, ਕੋਈ ਪਿੰਡਾਂ ਦੇ, ਕੋਈ ਆਬਾਦਪੁਰੇ ਦੇ, ਕੋਈ ਬੂਟਾਂ ਦੇ, ਕੋਈ ਕਿਸੇ ਪਿੰਡ ਦੇ, ਕੋਈ ਕਿਸੇ ਆਪਣਾ ਪਿੰਡ। ਆਬਾਦਪੁਰਾ ਸੀ? ਹਾਂਜੀ, ਮਹੱਲਾ? ਮੱਲਾ। ਅੱਛਾ, ਹਾਂਜੀ, ਤੇ ਹੈਗੇ ਸਾਰੇ ਰਾਈ ਆ? ਸਾਰੇ ਰਾਈਆਂ ਜਿੰਨਾ ਪੂਰਾ ਪਿੰਡ ਰਾਈਆਂ ਦਾ? ਪੂਰਾ ਪਿੰਡ ਰਾਈਆਂ ਦਾ ਜੀ। ਅੱਛਾ। ਹਾਂਜੀ, ਇਹ ਜਿਹੜੇ ਨਾ ਉੱਗੀ, ਮਾਲੜੀ, ਤਲਵੰਡੀ, ਉਹ ਦੂਸਰੇ। ਡਾਕਟਰ ਅਦਰੀਸ ਵੀ ਆਪਣੇ ਪਿੰਡ ਦਾ ਹੀ ਹੈ? ਹਾਂਜੀ, ਡਾਕਟਰ ਅਦਰੀਸ ਹਾਂਜੀ, ਹੈਗਾ ਕਿ ਮਰ ਗਿਆ? ਉਹ ਪਤਾ ਨਹੀਂ ਹੁਣ ਉਹ ਹੈਗਾ ਕਿ ਮਰ ਗਿਆ ਜੀ, ਕਿੰਨੇ ਦਿਨ ਹੀ ਹੋ ਗਏ, ਕਈ ਫਿਰ ਕੇ ਗਏ ਨੇ ਮੈਨੂੰ ਜੀ। ਆ ਬਾਬਾ ਜੀ ਫਿਰ ਕਿੰਨਾ ਕੁ ਟਾਈਮ ਲੱਗਾ ਆਪਾਂ ਨੂੰ ਇੱਥੇ ਆ ਕੇ ਸੈੱਟ ਹੋਣ ਨੂੰ? ਮਹੀਨੇ ਗੁਜ਼ਰ ਗਏ, 6 ਮਹੀਨੇ ਗੁਜ਼ਰ ਗਏ, ਫਿਰਦਿਆਂ ਤੁਰਦਿਆਂ ਲੱਭਦਿਆਂ ਕਰਦਿਆਂ ਨੂੰ। ਅੱਛਾ। ਹਾਂਜੀ, 6 7 ਮਹੀਨੇ ਗੁਜ਼ਰ ਗਏ, ਸਾਲ, ਕਈਆਂ ਨੂੰ ਸਾਲ ਧੱਕੇ ਖਾਂਦੇ ਰਹੇ ਵਿਚਾਰੇ। ਮਕਾਨ ਆਪਾਂ ਨੂੰ ਆਉਂਦਿਆਂ ਲੱਭ ਗਿਆ ਸੀ? ਆ ਮਕਾਨ ਹੀ ਉਹ ਵੀ ਕਿਸੇ ਦੇ ਮਕਾਨਾਂ 'ਚ ਜਾ ਕਿਸੇ ਦਾ ਹੀ ਮਕਾਨ ਹੋਣਾ ਹੋਰ, ਹਾਂਜੀ। ਆਪਾਂ ਆਪਣਾ ਕਿੱਥੇ ਪਾ ਲੈਣਾ? ਨਾ ਜੀ ਨਾ, ਕਿਸੇ ਦੇ ਮਕਾਨਾਂ 'ਚ ਬੈਠਿਆ। ਇਹ ਪਿੰਡ ਜਿਹੜਾ ਪਹਿਲੇ ਸਿੱਖਾਂ ਦਾ ਪਿੰਡ ਸੀਗਾ, ਕਿਹੜਾ ਇੱਥੋਂ ਉੱਠ ਕੇ ਗਏ ਸੀ ਲੋਕ? ਨਹੀਂ ਜੀ, ਇਹ ਲੋਕਲ ਇੱਥੋਂ ਦੇ, ਇਹ ਸਾਰੇ ਲੋਕਲ ਹੀ ਇਹ ਲੋਕਲ ਹੀ ਆ। ਹੂੰ ਹੂੰ। ਹਾਂ, ਇਹ ਸਿੱਖਾਂ ਦਾ ਪਿੰਡ ਨਹੀਂਗਾ। ਅੱਛਾ, ਇੱਥੇ ਕੋਈ ਵੀ ਬੰਦਾ ਇਸ ਪਿੰਡ 'ਚ ਉੱਠ ਕੇ ਨਹੀਂ ਗਿਆ? ਨਹੀਂ ਗਿਆ। ਅੱਛਾ। ਹਾਂ, ਉਹ ਜਲੰਧਰੋਂ ਉੱਠ ਕੇ ਇਹਨਾਂ ਨੇ ਇੱਥੇ ਆ ਕੇ ਤੇ 12 ਜਦੋਂ ਬਾਅਦ ਹੋਈਆਂ? 12 ਬਾਅਦ ਹੀ ਉਦੋਂ ਪਿੰਡ ਬਣਾਏ ਇਹਨਾਂ ਨੇ। ਹਾਂ, ਆਪਣੇ 49 ਪਿੰਡ ਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਆ? ਮਾਲੜੀ, ਹਾਂ। ਉੱਗੀ, ਅੱਛਾ। ਦੂਸਰੇ ਆਪਣਾ ਫਲੌਰ ਹੂੰ। ਤੇ ਮੱਧੇਪੁਰ, ਅੱਛਾ। ਇਹ ਸਾਰੇ ਤਲਵੰਡੀ? ਤਲਵੰਡੀ ਹੈਗੀ ਜੱਟਾਂ ਦੀ। ਜੱਟਾਂ ਦੀ। ਹਾਂਜੀ, ਉਹ ਸਾਰੇ ਉੱਗੀ? ਉੱਗੀ, ਉਹ ਵੀ ਰਾਈਆਂ ਦੀ, ਉਹ ਵੀ ਰਾਈਆਂ ਦੀ। ਇੱਕ ਇੱਥੇ ਕਾਲਜ ਬੜਾ ਮਸ਼ਹੂਰ ਆ, ਉਹ ਕਹਿੰਦੇ ਅੰਗਰੇਜ਼ ਦੇ ਦੌਰ ਦਾ ਕੀ ਨਾਂ ਆ? ਉਹਦਾ ਮੁਰਸੀਪੁਰ ਸਕੂਲ। ਮਰੂਸੀਪੁਰ ਹਾਂਜੀ, ਸਕੂਲ? ਹਾਂ, ਬੜਾ ਉੱਚਾ ਸਕੂਲ ਸੀਗਾ। ਉੱਚਾ ਸਕੂਲ। ਤੁਸੀਂ ਇਸੇ ਸਕੂਲੇ ਪੜ੍ਹੇ ਸੀ? ਨਹੀਂ, ਮੈਂ ਤਾਂ ਪ੍ਰਾਇਮਰੀ ਸਕੂਲੇ ਪੜ੍ਹਿਆ ਸੀ। ਅੱਛਾ, ਹਾਂਜੀ, ਠੀਕ ਆ। ਇਹ ਤਾਂ ਐਡਾ ਉੱਚਾ ਪਿੰਡ ਸਕੂਲ ਸੀਗਾ ਕਿ ਇਹਨਾਂ ਸਕੂਲ ਦੇ ਬੱਚੇ ਪੜ੍ਹੇ ਜਿਹੜੇ ਆ ਕਿ ਨਹੀਂ ਬੜੀ ਬੜੀਆਂ ਉੱਚੀਆਂ ਡਿਗਰੀਆਂ ਤੇ ਨੌਕਰੀਆਂ ਕਰਦੇ ਆ, ਬਾਹਰ ਦੇ ਮੁਲਕਾਂ ਤੱਕ ਮੁਲਕਾਂ ਤੱਕ ਵੀ ਗਏ ਆ। ਔਰ ਗਰੀਬ ਵੀ ਇੰਨੇ ਸੀ, ਅੰਤਹਾ ਹੀ ਕੋਈ ਨਹੀਂ ਸੀ ਪਹਿਲੋਂ ਤੋਂ। ਬਸ ਜੀ, ਰੱਬ ਨੇ ਤਲੀਮ ਨੂੰ ਭਾਗ ਲਾਤੇ ਆ। ਮਤਲਬ ਭਾਵ ਹੁਣ ਉੱਥੇ ਵੀ ਕੁਛ ਨਹੀਂਗਾ, ਨਹੀਂ ਤਾਂ ਬੜੀ ਮਸ਼ਹੂਰੋ ਫਰੂ। ਅੱਛਾ, ਤੁਸੀਂ 49 ਚੋਂ ਫਿਰ ਇੱਧਰ ਮਰੀਦ ਵਾਲੇ ਕਿੱਦਾਂ ਆਏ? ਮਰੀਜ਼ ਵਾਲੇ ਮੈਂ ਨੌਕਰੀ ਲੱਭਿਆ ਕਰਨ ਨਹਿਰ ਮਹਿਕਮੇ ਵਿੱਚ। ਅੱਛਾ, ਮਹਿਕਮੇ ਨਹਿਰ 'ਚ? ਹਾਂਜੀ, ਅੱਛਾ। ਜੀ ਹਾਂ। ਟਾਲੀਆਂ ਟੋਲੀਆਂ ਫਿਰ ਚੰਗੀਆਂ ਵੇਚੀਆਂ ਹੋਣੀਆਂ? ਨਹੀਂ ਜੀ, ਉਦੋਂ ਨਾ ਟਾਲੀਆਂ ਵਿਕਦੀਆਂ ਨਾ ਕੋਈ ਵੇਚਦਾ ਹੀ। ਉਦੋਂ ਟਾਲੀਆਂ ਬਥੇਰੀਆਂ ਹੁੰਦੀਆਂ? ਬਥੇਰੀਆਂ ਹੁੰਦੀਆਂ, ਉਹ ਲਲਾਮ ਹੋ ਜਾਂਦੀਆਂ। ਖੋਲੜੀਆਂ ਖਾਲੜੀਆਂ ਤਾਂ ਬਣਾਤੀਆਂ ਹੋਣੀਆਂ ਨਾ ਕਿਸੇ ਨੂੰ? ਆਪਣੀਆਂ ਕੱਚੀਆਂ ਆਪਣੀਆਂ ਬਣਾਈਆਂ? ਆਪਣੀਆਂ ਬਣਾਈਆਂ ਖੋਲੜੀਆਂ ਹਾਂ ਲੱਕੜ ਦੀਆਂ? ਹਾਂ।
ਯਾਨੀ ਵੇ ਹੱਥ ਫੇਰ ਦਿੱਤਾ ਹੈ। ਬਿਲਕੁਲ ਅੱਛਾ ਇਦਾਂ ਇਦਾਂ ਹੀ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਆਈ ਸੀ ਜੀ ਮਰੀਦ ਵਾਲਾ ਅੱਡਾ ਵਿੱਚ। ਬਾਬਾ ਜੀ ਅਬਦੁਲ ਹਮੀਦ ਹੋਣਾ ਨਾਲ ਗੱਲਬਾਤ ਕੀਤੀ। ਰਾਈ ਬਰਾਦਰੀ ਨਾਲ ਦਾ ਤਲਕ ਸੀ। ਜਲੰਧਰ ਸ਼ਹਿਰ ਦੇ ਵਿੱਚੋਂ ਉੱਠ ਕੇ ਆਏ ਸੀਗੇ। ਇਨਸ਼ਾਅੱਲਾ ਜੀ ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਫੇਰ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਕਿਸੇ ਨਵੇਂ ਬਜ਼ੁਰਗ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਏਗੀ। ਰੱਬ ਰਾਖਾ ਜੀ।